अंग्रेजी ਵਿੱਚ ਪੜ੍ਹਦਾ ਪੜ੍ਹਾਉਂਦਾ ਹਾਂ, ਪਰ ਮੈਂ ਆਪ 10ਵੀਂ ਤੱਕ ਸਾਇੰਸ ਮੈਥ ਸਮੇਤ ਸਾਰੇ ਮਜ਼ਮੂਨ ਪੰਜਾਬੀ ਮੀਡੀਅਮ ਵਿੱਚ ਪੜ੍ਹੇ ਨੇ। ਸਾਡੇ ਸਰਕਾਰੀ ਸਕੂਲ ਵਿੱਚ ਤਾਲੀਮ ਦਾ ਜ਼ਰੀਆ ਪੰਜਾਬੀ ਸੀ। ਸ਼ਾਇਦ ਇਹੀ ਕਾਰਨ ਹੈ ਕਿ ਐਗਰੀਕਲਚਰਲ ਐਕਸਟੈਂਸ਼ਨ ਮੇਰਾ ਪਹਿਲਾ ਇਸ਼ਕ ਬਣਿਆ। ਐਗਰੀਕਲਚਰ ਐਕਸਟੈਂਸ਼ਨ ਦਾ ਮਤਲਬ ਹੈ ਖੇਤੀਬਾੜੀ ਸਾਇੰਸ ਦੀ ਜਦੀਦ ਜਾਣਕਾਰੀ ਸੌਖੀ ਕਰਕੇ ਆਮ ਕਿਸਾਨਾਂ ਤੱਕ ਪਹੁੰਚਦੀ ਕਰਨੀ। ਸੋ ਮੈਂ ਜਿਹੜੀਆਂ ਗੱਲਾਂ ਦਾ ਇੱਥੇ ਜ਼ਿਕਰ ਕਰਾਂਗਾ ਉਹਨਾਂ ਨੂੰ ਮੇਰੇ ਜ਼ਾਤੀ ਤਜਰਬੇ ਅਤੇ ਸ਼ਿੱਦਤ ਦਾ ਤੜਕਾ ਲੱਗਿਆ ਹੋਇਆ ਹੈ। ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਹੋਈ ਖੋਜ ਤੋਂ ਸਿੱਟਾ ਨਿਕਲਿਆ ਕਿ ਬੱਚੇ ਦੇ ਘਰ ਬੋਲੀ ਜਾਂਦੀ ਉਸ ਦੀ ਮਾਂ ਬੋਲੀ ਬੱਚੇ ਦੀ ਪੜ੍ਹਾਈ ਵਿੱਚ ਰੁਕਾਵਟ ਨਹੀਂ, ਸਗੋਂ ਉਹ ਤਾਂ ਨਤੀਜਿਆਂ ਨੂੰ ਹੋਰ ਨਿਖਾਰਦੀ ਹੈ। ਕੈਨੇਡੀਅਨ ਖੋਜੀ ਜਿਮ ਕਮਿੰਸ ਦੱਸਦਾ ਹੈ ਕਿ ਜਿਹੜੇ ਬੱਚਿਆਂ ਨੂੰ ਮੁੱਢਲੀ ਤਾਲੀਮ ਉਹਨਾਂ ਦੀ ਮਾਂ ਬੋਲੀ ਵਿੱਚ ਦਿੱਤੀ ਜਾਵੇ ਉਹ ਅੰਗਰੇਜ਼ੀ ਸਮੇਤ ਹੋਰਨਾਂ ਮਜ਼ਮੂਨਾਂ ਨੂੰ ਵਧੇਰੇ ਮਜ਼ਬੂਤੀ ਨਾਲ ਸਿੱਖਦੇ ਆ। ਇਹਦਾ ਕਾਰਨ ਉਹਨੇ ਇਹ ਦੱਸਿਆ ਕਿ ਕਿਸੇ ਵੀ ਮਜ਼ਮੂਨ ਨੂੰ ਸਿੱਖਣ ਵਾਸਤੇ ਬੱਚੇ ਵਿੱਚ ਨਿੱਕੇ ਬੱਚੇ ਦੇ ਵਿੱਚ ਤਿੰਨ ਤਰ੍ਹਾਂ ਦੀ ਸਲਾਹੀਅਤ, ਤਿੰਨ ਤਰ੍ਹਾਂ ਦੀ ਕੈਪੇਬਿਲਿਟੀ ਉਹ ਚਾਹੀਦੀ ਹੈ। ਪਹਿਲੀ ਹੈ ਕੋਗਨੀਟਿਵ ਕੈਪੇਬਿਲਿਟੀ, ਜਿਹਦਾ ਮਤਲਬ ਹੈ ਇਲਮ ਹਾਸਲ ਕਰਨ ਦੀ ਸਲਾਹੀਅਤ, ਸ਼ਊਰ ਦੀ ਸਲਾਹੀਅਤ ਨਿੱਕੇ ਬੱਚੇ ਦੇ ਵਿੱਚ ਉਹ ਹੋਣੀ ਚਾਹੀਦੀ ਹੈ। ਦੂਸਰੀ ਹੈ ਕੋਗਨੀਟਿਵ ਕੈਪੇਬਿਲਿਟੀ, ਕਿਸੇ ਕੰਮ ਨੂੰ ਕਰਨ ਦਾ ਵੱਲ ਸਿੱਖਣਾ ਜਾਂ ਚੱਜ ਸਿੱਖਣਾ ਉਹ ਬੱਚੇ ਨੂੰ ਆਉਣਾ ਚਾਹੀਦਾ ਹੈ। ਤੇ ਤੀਜੀ ਹੈ ਅਫੈਕਟਿਵ ਕੈਪੇਬਿਲਿਟੀ, ਮਤਲਬ ਜਜ਼ਬਾਤੀ ਸਲਾਹੀਅਤ, ਜਦ ਆਪਣੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਸਲਾਹੀਅਤ ਬੱਚਾ ਜਿਹੜੀ ਸਿੱਖਦਾ ਹੈ। ਤੇ ਇਹ ਤਿੰਨੋਂ ਜਿਹੜੀਆਂ ਸਲਾਹੀਅਤ ਨੇ ਉਹ ਬੱਚੇ ਦੇ ਜਨਮ ਵੇਲੇ ਤੋਂ ਲੈ ਕੇ ਬੱਚੇ ਦੇ ਨਾਲ ਨਾਲ ਚੱਲਦੀਆਂ ਤੇ ਉਹ ਮਾਂ ਬੋਲੀ ਦੇ ਜ਼ਰੀਏ ਹੀ ਬੱਚਾ ਹਾਸਲ ਕਰਦਾ ਹੈ। ਤੇ ਇਹੀ ਉਹਦੀ ਮੁੱਢਲੀ ਤਾਲੀਮ ਦੇ ਵਾਸਤੇ ਤਿੰਨ ਮਜ਼ਬੂਤ ਥੰਮ ਬਣਦੇ ਆ। ਸਾਲ 2010 ਵਿੱਚ ਬ੍ਰਿਟਿਸ਼ ਕੌਂਸਲ ਨੇ ਪਾਕਿਸਤਾਨ ਵਿੱਚ ਕੀਤੀ ਖੋਜ ਦੀ ਰਿਪੋਰਟ ਨਸ਼ਰ ਕੀਤੀ, ਜਿਹਦੇ ਵਿੱਚ ਦੱਸਿਆ ਕਿ ਸ਼ੁਰੂਆਤੀ ਪੜ੍ਹਾਈ ਦਾ ਨਿਸਾਬ ਜੇ ਮਾਂ ਬੋਲੀ ਵਿੱਚ ਹੋਵੇ ਤਾਂ ਬੱਚੇ ਲਈ ਇਹ ਜ਼ਿਆਦਾ ਲਾਹੇਵੰਦ ਹੈ। ਇਹ ਖੋਜ ਉਹਨਾਂ ਪਾਕਿਸਤਾਨ ਅੰਦਰ 7 ਜ਼ੁਬਾਨਾਂ ਬੋਲਦੇ ਬੱਚਿਆਂ ਉੱਤੇ ਕੀਤੀ। ਤਾਰੀਖੀ ਰਿਪੋਰਟਾਂ ਦੱਸਦੀਆਂ ਨੇ ਕਿ ਅੰਗਰੇਜ਼ੀ ਹਮੇਸ਼ਾ ਸਾਇੰਸ ਦੀ ਜ਼ੁਬਾਨ ਨਹੀਂ ਰਹੀ, ਸਗੋਂ ਇਹ ਤਾਂ ਦੂਸਰੀ ਸੰਸਾਰ ਜੰਗ ਮਗਰੋਂ ਅਮਰੀਕਾ ਦੀ ਚੌਧਰ ਵਧਣ ਦੇ ਨਾਲ ਨਾਲ ਹੀ ਵਧੀ ਹੈ। 2014 ਦੇ ਇੱਕ ਖੋਜ ਪਰਚੇ ਵਿੱਚ MT ਖਾਨ ਨੇ ਲਿਖਿਆ ਕਿ ਜਿਨ੍ਹਾਂ ਮੁਲਕਾਂ ਨੇ ਆਲਾ ਸਾਇੰਸਦਾਨ ਪੈਦਾ ਕੀਤੇ ਹੈ ਉਹਨਾਂ ਸਾਰਿਆਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਉੱਥੇ ਸਾਇੰਸ ਉਹਨਾਂ ਦੀ ਆਪਣੀ ਜ਼ੁਬਾਨ ਵਿੱਚ ਪੜ੍ਹਾਈ ਜਾਂਦੀ ਹੈ। ਮਿਸਾਲ ਵਜੋਂ ਜਾਪਾਨ, ਜਰਮਨੀ, ਚੀਨ, ਫਰਾਂਸ, ਦੱਖਣੀ ਕੋਰੀਆ, ਅਮਰੀਕਾ। ਦੱਖਣੀ ਅਫਰੀਕਾ ਦੀ ਇੱਕ ਰਿਸਰਚਰ ਮੈਰੀਸਾ ਰੋਲਨਿਕ ਨੇ ਵੀ ਨਿੱਕੇ ਨਿਆਣਿਆਂ ਦੇ ਨਾਲ ਉਹਨਾਂ ਦੀ ਮਾਂ ਬੋਲੀ ਵਿੱਚ ਸਾਇੰਸ ਪੜ੍ਹਾਉਣ 'ਤੇ ਖੋਜ ਕੀਤੀ ਤੇ ਉਹਨੇ ਸਿੱਟਾ ਕੱਢਿਆ ਕਿ ਸਾਇੰਸ ਦੀਆਂ ਬਰੀਕੀਆਂ ਤੇ ਉਲਝਣਾਂ ਨੂੰ ਸਮਝਣ ਵੇਲੇ ਅਕਸਰ ਬੱਚਿਆਂ ਨੂੰ ਇਹ ਦੱਸਣ ਜਾਂ ਪੁੱਛਣ ਦੀ ਲੋੜ ਪੈਂਦੀ ਹੈ ਕਿ ਉਹਨਾਂ ਨੂੰ ਕੀ ਸਮਝ ਨਹੀਂ ਆਇਆ ਤੇ ਕਿਉਂ ਸਮਝ ਨਹੀਂ ਆਇਆ। ਇਸ ਗੱਲ ਦੇ ਵਾਸਤੇ ਉਹਨਾਂ ਦੀ ਮਾਂ ਬੋਲੀ ਹੀ ਕੰਮ ਆਉਂਦੀ ਹੈ। 2020 ਦੀ ਇੱਕ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸੂਬੇ KPK ਵਿੱਚ ਪਸ਼ਤੋ ਬੋਲਣ ਵਾਲੀਆਂ ਬੱਚੀਆਂ ਨੂੰ ਸਾਇੰਸ ਦੀ ਤਾਲੀਮ ਉਰਦੂ ਦੇ ਮੁਕਾਬਲੇ ਪਸ਼ਤੋ ਜ਼ੁਬਾਨ ਵਿੱਚ ਬਿਹਤਰ ਸਮਝ ਆਈ। ਹੋਰ ਐਸੀਆਂ ਬਥੇਰੀਆਂ ਖੋਜਾਂ ਨੇ ਜੋ ਮੈਂ ਪਿਛਲੇ ਕੁਝ ਸਮੇਂ ਤੋਂ ਪੜ੍ਹੀਆਂ ਤੇ ਉਹਨਾਂ ਦੀ ਫਹਿਰਿਸਤ ਮੇਰੇ ਕੋਲ ਹੈ, ਪਰ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਐਸਾ ਹੁੰਦਾ ਕਿਉਂ ਹੈ। ਆਖਿਰ ਬੱਚੇ ਦੀ ਮਾਂ ਬੋਲੀ ਵਰਤ ਕੇ ਪੜ੍ਹਾਉਣ ਵਿੱਚ ਐਸਾ ਕਿਹੜਾ ਜਾਦੂ ਹੈ ਕਿ ਬੱਚੇ ਨੂੰ ਸਾਇੰਸ ਤੇ ਰਿਆਜ਼ੀ ਜਾਂ ਮੈਥ ਵਰਗੇ ਵਿਸ਼ੇ ਛੇਤੀ ਸਮਝ ਆ ਜਾਂਦੇ ਆ। ਪਹਿਲਾ ਕਾਰਨ ਇਹ ਕਿ ਸਾਇੰਸ ਤੇ ਮੈਥ ਪੇਚੀਦਾ ਵਿਸ਼ੇ ਨੇ ਤੇ ਇਹਨਾਂ ਨੂੰ ਸਮਝਣ ਵਿੱਚ ਜਜ਼ਬਾਤੀ ਸਲਾਹੀਅਤ ਦਾ ਡੂੰਘਾ ਕੰਮ ਦਰਕਾਰ ਹੈ। ਮਤਲਬ ਬਾਰੀਕ ਨੁਕਤਿਆਂ ਨੂੰ ਸਮਝਣ ਵਾਸਤੇ ਬੱਚਿਆਂ ਨੂੰ ਇਹ ਜ਼ਰੂਰੀ ਹੈ ਕਿ ਉਹ ਆਪਣੇ ਜਜ਼ਬਾਤ ਆਸਾਨੀ ਨਾਲ ਸਾਂਝੇ ਕਰ ਸਕਣ, ਜੋ ਸਿਰਫ ਉਹਨਾਂ ਦੀ ਮਾਂ ਬੋਲੀ 'ਚ ਹੀ ਹੋ ਸਕਦਾ ਹੈ। ਦੂਜਾ ਕਾਰਨ ਇਹ ਵੇਖਿਆ ਗਿਆ ਕਿ ਜੇ ਕਲਾਸ ਵਿੱਚ ਉਹਨਾਂ ਦੀ ਮਾਂ ਬੋਲੀ ਵਿੱਚ ਗੱਲ ਸਮਝਾਈ ਜਾਂਦੀ ਹੈ ਤਾਂ ਬੱਚੇ ਵਧੇਰੇ ਦਿਲਚਸਪੀ ਨਾਲ ਸੁਣਦੇ ਆ ਤੇ ਉਹਨਾਂ ਨੂੰ ਉਹ ਗੱਲ ਸੌਖੀ ਲੱਗਦੀ ਹੈ। ਜਿਵੇਂ ਉਹ ਪਸ਼ਤੋ ਵਿੱਚ ਸਾਇੰਸ ਪੜ੍ਹਨ ਵਾਲੀਆਂ ਬੱਚੀਆਂ ਉਹ ਆਪਣੀਆਂ ਟੀਚਰਸ ਦੇ ਜ਼ਿਆਦਾ ਨੇੜੇ ਸਨ ਤੇ ਉਹ ਕਲਾਸ ਵਿੱਚ ਹਮੇਸ਼ਾ ਹਾਜ਼ਰ ਰਹਿੰਦੀਆਂ ਸਨ, ਸਗੋਂ ਆਮ ਨਾਲੋਂ ਜ਼ਿਆਦਾ ਸਮਾਂ ਪੜ੍ਹਦੀਆਂ ਸਨ। ਤੀਜਾ ਕਾਰਨ ਇਹ ਹੈ ਕਿ ਮਾਂ ਬੋਲੀ ਜ਼ਰੀਏ ਤਾਲੀਮ ਵਿੱਚ ਗੈਰ ਰਸਮੀ ਤੌਰ ਤਰੀਕੇ ਲਿਆਉਣੇ ਸੌਖੇ ਨੇ। ਮਿਸਾਲ ਵਜੋਂ ਬੱਚਿਆਂ ਨੂੰ ਸਮਝਾਉਣ ਵਾਸਤੇ ਨਜ਼ਮਾਂ, ਡਰਾਮੇ, ਗੀਤ, ਬੋਲੀਆਂ, ਪਹਾੜੇ ਇਹ ਸੌਖੇ ਢੰਗ ਤਰੀਕੇ ਵਰਤ ਕੇ ਪੇਚੀਦਾ ਗੱਲਾਂ ਆਸਾਨੀ ਨਾਲ ਸਮਝਾਈਆਂ ਜਾ ਸਕਦੀਆਂ ਨੇ। ਚੌਥਾ ਕਾਰਨ ਕਿ ਜੇ ਸਾਇੰਸ ਮੈਥ ਕਿਸੇ ਦੂਸਰੀ ਜ਼ੁਬਾਨ ਵਿੱਚ ਪੜ੍ਹਾਵਾਂਗੇ, ਮਸਲਨ ਅੰਗਰੇਜ਼ੀ ਵਿੱਚ, ਤਾਂ ਪਹਿਲਾਂ ਬੱਚੇ ਨੂੰ ਉਹ ਜ਼ੁਬਾਨ ਚੰਗੀ ਤਰ੍ਹਾਂ ਸਿਖਾਉਣੀ ਪੈਂਦੀ ਹੈ। ਨਿੱਕੇ ਬੱਚਿਆਂ ਵਾਸਤੇ ਇਹ ਦੂਹਰਾ ਬੋਝ ਹੈ। ਸਾਇੰਸ ਵਿੱਚ 2 ਤਰ੍ਹਾਂ ਦੀ ਵੋਕੈਬਲਰੀ ਜਾਂ ਲਫ਼ਜ਼ਾਲੀ ਹੁੰਦੀ ਹੈ, ਇੱਕ ਟੈਕਨੀਕਲ ਤੇ ਦੂਜੇ ਨਾਨ ਟੈਕਨੀਕਲ ਲਫ਼ਜ਼। ਇਹਨਾਂ ਲਫ਼ਜ਼ਾਂ ਦੇ ਦੂਹਰੇ ਜਾਂ ਤੀਹਰੇ ਮਤਲਬ ਨਿਕਲਦੇ ਆ। ਜਦੋਂ ਬੱਚੇ ਦੀ ਹਾਲੇ ਭਾਸ਼ਾ ਦੇ ਉੱਤੇ ਪਕੜ ਬਣ ਹੀ ਰਹੀ ਹੈ ਉਦੋਂ ਉਹਦੇ ਉੱਤੇ ਦੂਹਰਾ ਜਾਂ ਤੀਹਰਾ ਬੋਝ ਪਾਉਣਾ ਇਹ ਗਲਤ ਗੱਲ ਹੈ। ਮੈਂ ਇੱਕ ਤੁਹਾਨੂੰ ਮਿਸਾਲ ਦਿੰਦਾ। ਮੇਰੇ ਕੋਲ ਇੱਕ ਮਜ਼ਮੂਨ ਆਇਆ, ਛੋਟਾ ਪਰਚਾ ਇਰੀਗੇਸ਼ਨ ਦੇ ਉੱਤੇ, ਬਦਾਮਾਂ ਦੇ ਵਿੱਚ, ਬਾਗਾਂ ਦੇ ਵਿੱਚ ਪਾਣੀ ਲਾਉਣ ਵਾਸਤੇ ਕਿਸ ਤਰ੍ਹਾਂ ਕੈਲਕੂਲੇਸ਼ਨ ਕਰਨੀ ਹੈ। ਕਿਸੇ ਨੇ ਤਰਜਮਾ ਕੀਤਾ, ਉਹ ਕਹਿੰਦੇ ਤੁਸੀਂ ਨਿਗਾਹ ਮਾਰ ਦਿਓ
ਤੇ ਮੈਨੂੰ ਇੱਕ ਸੈਂਟੈਂਸ, ਇੱਕ ਵਾਕ ਲੱਭਿਆ। ਉੱਥੇ ਲਿਖਿਆ ਸੀ ਕਿ ਅੰਗਰੇਜ਼ੀ ਦੇ ਵਿੱਚ ਕਿ ਇਰੀਗੇਸ਼ਨ ਕੈਲਕੂਲੇਸ਼ਨ ਡਿਪੈਂਡਸ ਔਨ ਦੀ ਕਲਚਰਲ ਪ੍ਰੈਕਟਿਸਿਸ ਆਫ ਆਲਮੰਡ ਆਰਚਰਡਸ। ਤੇ ਬੰਦੇ ਨੇ ਤਰਜਮਾ ਕੀਤਾ ਸੀ ਕਿ ਪਾਣੀ ਲਾਉਣ ਦਾ ਹਿਸਾਬ ਕਿਤਾਬ ਆ ਜਿਹੜਾ ਬਾਗ ਦੀ ਤੇ ਬੂਟਿਆਂ ਦੀ ਸਕਾਫਤੀ ਤੌਰ ਤਰੀਕਿਆਂ ਦੇ ਉੱਤੇ ਮੁਨਾਸਰ ਕਰਦਾ ਹੈ। ਹੁਣ ਬੂਟਿਆਂ ਦੀ ਕਿਹੜੀ ਸਕਾਫਤ ਹੈ, ਫਿਰ ਮੈਂ ਕੱਟ ਕੇ ਕਾਸ਼ਤਕਾਰੀ ਤੌਰ ਤਰੀਕੇ ਕੀਤੇ। ਹੁਣ ਕਲਚਰਲ ਸ਼ਬਦ ਦਾ ਮਤਲਬ ਐਗਰੀਕਲਚਰ ਸਾਇੰਸ 'ਚ ਵੱਖਰਾ ਹੈ। ਸੋ ਇਸ ਕਰਕੇ ਉਹ ਬੱਚਿਆਂ ਨੂੰ ਗਾਂਹ ਦੀ ਗਾਂਹ ਸਮਝਣਾ ਉਹ ਬਹੁਤ ਸੌਖਾ ਹੈ। ਸੋ ਜੇ ਅਸੀਂ ਪੰਜਾਬੀ ਵਿੱਚ ਸਾਇੰਸ ਦੀਆਂ ਗੱਲਾਂ ਸਮਝਾ ਸਕਾਂਗੇ ਤਾਂ ਬੱਚਿਆਂ ਨੂੰ ਇਹਨਾਂ ਨਾਨ ਟੈਕਨੀਕਲ ਲਫ਼ਜ਼ਾਂ ਦੇ ਦੂਰੇ ਤੇਰੇ ਅਰਥਾਂ ਬਾਰੇ ਦਿਮਾਗ ਨਹੀਂ ਲਾਉਣਾ ਪਏਗਾ। ਯੰਗ ਐਂਡ ਲਿਓ ਦਾ 2012 ਦਾ ਖੋਜ ਪਰਚਾ ਬੜੀ ਤਫਸੀਲ ਦੇ ਵਿੱਚ ਦੱਸਦਾ ਹੈ। ਪੰਜਵਾਂ ਤੇ ਆਖਰੀ ਕਾਰਨ, ਮਨੁੱਖੀ ਦਿਮਾਗ ਉੱਪਰ ਹੋਈ ਖੋਜ ਦੱਸਦੀ ਹੈ ਕਿ ਸੰਗੀਤ ਮਤਲਬ ਮੌਸੀਕੀ, ਜ਼ੁਬਾਨ ਤੇ ਮੈਥਮੈਟਿਕਸ, ਇਹਨਾਂ ਤਿੰਨਾਂ ਦੀਆਂ ਜ਼ਿਹਨੀ ਤੌਰ ਤੇ ਜੜ੍ਹਾਂ ਸਾਂਝੀਆਂ ਨੇ। ਮਤਲਬ ਦਿਮਾਗ ਵਿਚਲੇ ਨਿਊਰਲ ਸੈੱਲ ਬੁਨਿਆਦੀ ਤੌਰ ਤੇ ਇਹਨਾਂ ਤਿੰਨਾਂ ਦੇ ਸਾਂਝੇ ਆ। ਪੈਟਰਨ ਰੈਕਗਨੀਸ਼ਨ ਮਤਲਬ ਤਰਤੀਬ ਪਛਾਣਨੀ, ਰਿਦਮ ਤਾਲ ਗਿਣਤੀ, ਸਿੰਟੈਕਸ ਮਤਲਬ ਪੜਾਅ ਦਰ ਪੜਾਅ ਫਿਕਰਿਆਂ ਦੀ ਬਣਤਰ ਜਾਂ ਰਾਗਾਂ ਦੀ ਬਣਤਰ। ਇਹਨਾਂ ਸਾਰੀਆਂ ਚੀਜ਼ਾਂ ਦੀ ਸਮਝ ਬੂਝ ਸਾਡੇ ਦਿਮਾਗ ਦੇ ਫਰੰਟੋ ਲੈਟਰਲ ਕਾਰਟੈਕਸ ਮਤਲਬ ਮੱਥੇ ਦੇ ਜਿਹੜੇ ਪਿਛਲੇ ਹਿੱਸੇ ਦੇ ਵਿੱਚ ਸਾਂਝੇ ਸੈੱਲ ਨੇ, ਇਹ ਸਾਂਝੇ ਤੌਰ ਤੇ ਕੰਮ ਕਰਦੇ ਆ। ਇਸ ਵਾਸਤੇ ਜਨਮ ਤੋਂ ਲੈ ਕੇ ਮਾਂ ਬੋਲੀ ਰਾਹੀਂ ਜਿਹੜੀ ਬੁਨਿਆਦ ਬਣੀ ਹੈ, ਬੱਚੇ ਨੂੰ ਉਹਦੇ ਨਾਲੋਂ ਤੋੜ ਕੇ ਕਿਸੇ ਤਾਲੀਮ ਦੀ ਇਮਾਰਤ ਤਾਮੀਰ ਨਹੀਂ ਕਰ ਸਕਦੇ। ਸਾਡੇ ਕੋਲ ਪੰਜਾਬੀ ਜ਼ੁਬਾਨ ਵਿੱਚ ਲੋਕਧਾਰਾ ਵਿੱਚ ਐਸਾ ਸਾਇੰਟੀਫਿਕ ਇਲਮ ਹੈ ਜਿਹੜਾ ਸਾਡੇ ਪੁਰਖਿਆਂ ਨੇ ਹਜ਼ਾਰਾਂ ਸਾਲਾਂ ਵਿੱਚ ਤਿਆਰ ਕੀਤਾ। ਖੇਤੀ ਕਰਨ ਦੇ ਢੰਗ ਤਰੀਕੇ, ਰੁੱਖਾਂ ਬੂਟਿਆਂ ਦੇ ਗੁਣ ਔਗਣ, ਤਿੱਬ ਦੇ ਦੇਸੀ ਨੁਸਖੇ, ਕਾਰੀਗਰੀ ਤੇ ਸੰਦਾਂ ਔਜ਼ਾਰਾਂ ਦਾ ਰਵਾਇਤੀ ਇਲਮ। ਨਵੀਂ ਸਾਇੰਸ ਤੇ ਤਕਨਾਲੋਜੀ ਨੂੰ ਸਮਝਣ ਦੇ ਨਾਲ ਨਾਲ ਉਹ ਸਭ ਪੁਰਾਣੀ ਸਮਝ ਬੂਝ ਨਾਲ ਲੈ ਕੇ ਚੱਲਣੀ ਪਏਗੀ। ਇੱਕ ਮਿਸਾਲ ਹੈ ਕਿ ਖੇਤੀ ਵਿੱਚ ਜਦੋਂ ਆਪਾਂ ਫਸਲਾਂ ਬੀਜਦੇ ਹਾਂ, ਉਹ ਫਸਲਾਂ ਕਿੰਨੇ ਫਾਸਲੇ ਤੇ ਬੀਜੀਏ, ਬੀਜ ਤੋਂ ਬੀਜ ਦਾ ਜਾਂ ਬੂਟੇ ਤੋਂ ਬੂਟੇ ਦਾ ਫਾਸਲਾ ਕਿੰਨਾ ਰੱਖੀਏ, ਇਹ ਵੀ ਇੱਕ ਤਕਨਾਲੋਜੀ ਹੈ ਜਿਹੜੀ ਲੰਮੇ ਤਜਰਬਿਆਂ ਦੀ ਸਮਝ ਮਗਰੋਂ ਬਣਦੀ ਹੈ। ਇੱਕ ਵੰਨਗੀ ਵੇਖੋ, ਡੱਡ ਟਪੂਸੀ ਬਾਜਰਾ ਤਿੱਤਰ ਤੋਰ ਜਵਾਰ, ਡੱਡ ਟਪੂਸੀ ਬਾਜਰਾ ਤਿੱਤਰ ਤੋਰ ਜਵਾਰ, ਕਣਕ ਕਮਾਦੀ ਸੰਘਣੀ ਕਦੀ ਨਾ ਆਵੇ ਹਾਰ, ਤਿਲ ਵਿਰਲੇ ਜੌਂ ਸੰਘਣੇ, ਤਿਲ ਵਿਰਲੇ ਜੌਂ ਸੰਘਣੇ, ਡਾਂਗੋ ਡਾਂਗ ਕਪਾਹ, ਲੇਫ ਦੀ ਬੁੱਕਲ ਮਾਰ ਕੇ ਮੱਕੀ ਵਿਛਦੀ ਜਾ। ਹੁਣ ਇਹ ਦੱਸੋ ਕਿ ਇਹ ਗੱਲਾਂ ਕਿਸੇ ਹੋਰ ਜ਼ੁਬਾਨ 'ਚ ਕਿੱਦਾਂ ਸਮਝਾਈਏ। ਇਹ ਦਲੀਲਾਂ ਤਾਂ ਸਨ ਕਿ ਸਾਇੰਸ ਟੈਕਨੋਲੋਜੀ ਪੜ੍ਹਾਉਣ ਵਿੱਚ ਮਾਂ ਬੋਲੀ ਕਿਉਂ ਲਾਜ਼ਮੀ ਹੈ, ਪਰ ਮੇਰਾ ਮਕਸਦ ਇੱਥੋਂ ਤੱਕ ਨਹੀਂ ਹੈ। ਸਾਇੰਸ ਟੈਕਨੋਲੋਜੀ, ਖੇਤੀਬਾੜੀ ਸਾਇੰਸ, ਵਾਤਾਵਰਣ ਸਾਇੰਸ, ਇਹਨਾਂ ਦਾ ਅਸਲ ਮਕਸਦ ਹੈ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਉੱਪਰ ਚੁੱਕਣਾ, ਜਦੀਦ ਜਾਣਕਾਰੀ ਨਾਲ ਉਹਨਾਂ ਦੀ ਜ਼ਿੰਦਗੀ ਸੰਵਾਰਨਾ ਤੇ ਆਮ ਲੋਕਾਂ ਨੂੰ ਇੰਨਾ ਕਾਬਲ ਬਣਾ ਦੇਣਾ ਕਿ ਉਹ ਆਪਣੀਆਂ ਮੁਸ਼ਕਲਾਂ ਦੇ ਆਪੇ ਹੱਲ ਕੱਢ ਸਕਣ। ਇੱਥੇ ਮੈਂ ਕਲਾਈਮੇਟ ਚੇਂਜ ਮਤਲਬ ਮੌਸਮੀ ਤਬਦੀਲੀ ਜਾਂ ਆਲਮੀ ਤਪਸ਼ ਦੀ ਮਿਸਾਲ ਦਿਆਂਗਾ ਕਿਉਂਕਿ ਉਹ ਮੇਰੀ ਪੇਸ਼ੇਵਰ ਪੜ੍ਹਾਈ ਦਾ ਮਜ਼ਮੂਨ ਹੈ। ਆਲਮੀ ਤਪਸ਼ ਸਾਡੇ ਖਿੱਤੇ ਦੀ ਐਸੀ ਸਮੱਸਿਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਵਾਸਤੇ ਪਰਲੋ ਵਰਗੇ ਹਾਲਾਤ ਬਣਾ ਸਕਦੀ ਹੈ। ਵਿਗਿਆਨੀ ਦੱਸਦੇ ਨੇ ਕਿ ਸਿੰਧ ਵਾਦੀ ਦੀ ਸੱਭਿਅਤਾ ਦਾ ਇਹ ਇਲਾਕਾ, ਜਿਸ ਵਿੱਚ ਸਾਰਾ ਪੰਜਾਬ, ਸਿੰਧ, ਕਸ਼ਮੀਰ ਤੇ ਦਿੱਲੀ ਤੱਕ ਦਾ ਇਲਾਕਾ ਸ਼ਾਮਲ ਹੈ, ਦੁਨੀਆ ਦੀਆਂ ਉਹਨਾਂ ਸਿਖਰਲੀਆਂ 5 ਥਾਵਾਂ ਵਿੱਚ ਸ਼ੁਮਾਰ ਹੈ ਜੋ ਆਲਮੀ ਤਪਸ਼ ਤੋਂ ਬੇਹੱਦ ਮੁਤਾਸਰ ਨੇ। ਅਸੀਂ ਇਸ ਵਾਰੀ ਆਏ ਸੈਲਾਬ ਨੂੰ ਵੇਖ ਹੀ ਲਿਆ। ਬੇਤਹਾਸ਼ਾਵਾਦੀ ਗਰਮੀ ਨਾਲ ਪਿਘਲਦੇ ਗਲੇਸ਼ੀਅਰ, ਲੋਹੜੇ ਦੀਆਂ ਬਾਰਿਸ਼ਾਂ, ਫਟਦੇ ਬੱਦਲ, ਕਿਧਰੇ ਔੜਾਂ ਨਾਲ ਮਰਦੀਆਂ ਫਸਲਾਂ, ਪਿਆਸੇ ਲੋਕ ਤੇ ਅਜਿਹਾ ਹੋਰ ਕਈ ਕੁਝ। ਹਰ ਸਾਲ ਸਾਡੇ 6 ਦਰਿਆ 2.25 ਕਰੋੜ ਟਨ ਨਮਕ ਇੱਥੇ ਜ਼ਮੀਨਾਂ ਵਿੱਚ ਲਿਆ ਵਿਛਾਉਂਦੇ ਨੇ, ਜਿਸ ਕਰਕੇ 1 ਲੱਖ ਏਕੜ ਰਕਬਾ ਹਰ ਸਾਲ ਬੰਜਰ ਹੁੰਦਾ ਜਾ ਰਿਹਾ ਹੈ। ਲੋੜ ਹੈ ਕਿ ਸਾਡੇ ਲੋਕ ਇਹਨਾਂ ਮਸਲਿਆਂ ਨੂੰ ਜਾਣਨ ਤੇ ਉਹਨਾਂ ਨਾਲ ਨਜਿੱਠਣ ਦੇ ਜਦੀਦ ਤੌਰ ਤਰੀਕਿਆਂ ਨੂੰ ਸਮਝ ਸਕਣ। ਯੂਨਾਈਟਿਡ ਨੇਸ਼ਨਸ ਦੇ ਇੱਕ ਪੇਪਰ ਵਿੱਚ ਲਿਖਿਆ ਕਿ ਆਲਮੀ ਤਪਸ਼ ਵਰਗੀ ਸਮੱਸਿਆ ਨਾਲ ਨਜਿੱਠਣ ਵਾਸਤੇ ਜਦੀਦ ਤਕਨੀਕਾਂ ਦੇ ਨਾਲ ਨਾਲ ਰਵਾਇਤੀ ਸੂਝ-ਬੂਝ ਇੱਕ ਬੇਸ਼ਕੀਮਤੀ ਔਜ਼ਾਰ ਹੈ। ਸਾਡੇ ਤਾਰੀਖੀ ਰਹਿਣ ਸਹਿਣ ਦੇ ਢੰਗ ਸਾਡੇ ਹਾਲਾਤ ਮੁਤਾਬਕ ਹਜ਼ਾਰਾਂ ਸਾਲਾਂ ਤੋਂ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣੇ ਨੇ। ਉਸ ਕਰਕੇ ਸਾਡੇ ਉਹਨਾਂ ਤੌਰ ਤਰੀਕਿਆਂ ਵਿੱਚ ਸਾਡੀ ਸਦੀਆਂ ਦੀ ਸਮਝ ਸ਼ਾਮਲ ਹੁੰਦੀ ਹੈ। ਇਨਸਾਨ ਅਤੇ ਕੁਦਰਤ ਵਿੱਚ ਇੱਕ ਤਵਾਜ਼ਨ ਬਣਾ ਕੇ ਰੱਖਣ ਦਾ ਵੱਲ ਉਸੇ ਸਮਝ ਵਿੱਚੋਂ ਆਉਂਦਾ ਹੈ। ਯੂਨਾਈਟਿਡ ਨੇਸ਼ਨਸ ਦਾ ਮੰਨਣਾ ਹੈ ਕਿ ਮੁਕਾਮੀ ਲੋਕਾਂ ਦੀ ਸ਼ਮੂਲੀਅਤ ਤੋਂ ਬਗੈਰ ਅਸੀਂ ਆਲਮੀ ਤਪਸ਼ ਵਰਗੀ ਵੰਗਾਰ ਨਾਲ ਲੜਨ ਦੇ ਕਾਬਲ ਨਹੀਂ। ਤੇ ਇੱਥੇ ਮੈਂ ਇਹ ਵੀ ਜੋੜ ਦਿਆਂ ਕਿ ਨਵੀਂ ਸਾਇੰਸ ਦੀ ਸਮਝ ਤੋਂ ਬਿਨਾਂ ਵੀ ਇਹ ਮੁਮਕਿਨ ਨਹੀਂ। ਮੇਰੇ ਇਸ ਭਾਸ਼ਣ ਦਾ ਟਾਈਟਲ ਬਾਬਾ ਨਾਨਕ ਦੀ ਇੱਕ ਤੁਕ ਵਿੱਚੋਂ ਹੈ, ਆਗਾਹਾਂ ਕੋ ਤਰਾਗ ਪਿੱਛਾ ਫੇਰ ਨਾ ਮੋਹੜੜਾ। ਸੋ ਪੰਜਾਬੀ ਪਿਆਰਿਆਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਆਓ ਸਾਇੰਸ ਟੈਕਨੋਲੋਜੀ ਦੀ ਸਮਝ ਨੂੰ ਆਸਾਨ ਕਰਕੇ ਆਮ ਲੋਕਾਂ ਨੂੰ ਤਰੱਕੀ ਵਿੱਚ ਸ਼ਰੀਕ ਬਣਾਈਏ। ਆਪਣੇ ਰਵਾਇਤੀ ਸ਼ਊਰ, ਫਲਸਫੇ ਅਤੇ ਸਮਝ ਨੂੰ ਨਵੇਂ ਇਲਮ ਦੀ ਪਾਣ ਚੜ੍ਹਾਈਏ। ਇਹ ਤਾਂ ਹੀ ਹੋ ਸਕੇਗਾ ਜੇ ਅਸੀਂ ਸਾਰੇ ਕੁਝ ਨੂੰ ਆਪਣੀ ਜ਼ੁਬਾਨ ਦੀ ਲੜੀ ਵਿੱਚ ਪਰੋਵਾਂਗੇ। ਰੱਬ ਰਾਖਾ।
ਸਰ ਇੱਥੇ ਤਸਵੀਰ ਇੱਕ ਬਣ ਜਾਏ ਔਰ ਇੱਕ ਛੋਟਾ ਜਿਹਾ ਤੋਹਫਾ ਤੁਹਾਨੂੰ